ऑपरेशन शुभान ये कोई आम ऑपरेशन नहीं है। मोहलत खत्म हो गई है, ये हुण आखिरी बार है। इस ऑपरेशन का मकसद बड़ा वाज़े है। इंटैलीजेंस बेस्ड ऑपरेशन के जरिए दहशतगर्दी के नैटवर्क नूं जड़ों पट्टना और जिहड़ी फंडिंग हुंदी पई है इस फंडिंग नूं कटना। DGSPR ਲੈਫਟੀਨੈਂਟ ਜਨਰਲ ਅਹਿਮਦ ਸ਼ਰੀਫ ਚੌਧਰੀ ਦਾ ਜਿਹੜਾ ਬਿਆਨ ਹੈ, ਉਹਨਾਂ ਨੇ ਇਹ ਚੀਜ਼ ਖੁੱਲ ਕੇ ਆਖੀ ਹੈ ਕਿ ਬਲੂਚਿਸਤਾਨ ਦੇ ਵਿੱਚ ਜਿਹੜੀ ਦਹਿਸ਼ਤਗਰਦੀ ਹੁੰਦੀ ਪਈ ਹੈ ਉਹ ਆਪਣੇ ਆਪ ਨਹੀਂ ਹੁੰਦੀ। ਇਹਦੇ ਪਿੱਛੇ ਇੰਡੀਆ ਦੀ ਇਹ ਏਜੰਸੀ ਸ਼ਾਮਿਲ ਹੈ ਜੋ ਕਿ ਬਲੂਚਿਸਤਾਨ ਦੇ ਵਿੱਚ ਦਹਿਸ਼ਤਗਰਦ ਜਿਹੜੀਆਂ ਤਨਜ਼ੀਮਾਂ ਨੇ ਉਹਨਾਂ ਨੂੰ ਮੁਕੰਮਲ ਫੰਡਿੰਗ ਦਿੰਦੀ ਪਈ ਹੈ, ਪੈਸਾ ਦਿੰਦੀ ਪਈ ਹੈ, ਅਸਲਹਾ ਦਿੰਦੀ ਪਈ ਹੈ ਔਰ ਅਫਗਾਨਿਸਤਾਨ ਦੀ ਸਰਜ਼ਮੀਨ ਜਿਹੜੀ ਹੈ ਨਾ ਉਹਦੇ ਉੱਤੇ ਇਹ ਦਹਿਸ਼ਤਗਰਦ ਟ੍ਰੇਨ ਹੁੰਦੇ ਪਏ ਨੇ। ਔਰ ਇਹ ਕੋਈ ਪਹਿਲੀ ਵਾਰੀ ਨਹੀਂ ਹੋਇਆ। ਤੁਹਾਨੂੰ ਯਾਦ ਹੈ ਕਿ 2016 ਦੇ ਆਸੇ-ਪਾਸੇ ਜਿਹੜਾ ਕੁਲਭੂਸ਼ਣ ਯਾਦਵ ਹੈ ਉਹਨੂੰ ਵੀ ਇੱਥੋਂ ਹੀ ਗ੍ਰਿਫਤਾਰ ਕੀਤਾ ਸੀ। फौज और कानून नाफिज करने वाले ਜਿਹੜੇ ਇਦਾਰੇ ਨੇ ਨਾ ਵੱਡੇ ਵੱਡੇ ਆਪਰੇਸ਼ਨ ਕੀਤੇ ਨੇ ਔਰ ਦਰਜਨੋਂ ਦਹਿਸ਼ਤਗਰਦ ਮਾਰੇ ਗਏ ਨੇ। ਇਹਨਾਂ ਦੇ ਜਿਹੜੇ ਕੈਂਪਸ ਨੇ ਉਹ ਤਬਾਹ ਕੀਤੇ ਗਏ ਨੇ। ਇਸ ਵਾਰੀ ਰਿਆਸਤ ਨੇ ਕਮਰ ਕੱਸ ਲਈ ਹੈ। ਜਿਹੜਾ ਇਹ ਆਪਰੇਸ਼ਨ ਸੁਬਾਨ ਸ਼ੁਰੂ ਕੀਤਾ ਗਿਆ ਇਹਦੇ ਕਰਕੇ ਹੁਣ ਇੱਕ ਵੀ ਖਵਾਰਿਜ ਬਚੇਗਾ ਨਹੀਂ। बिस्मिल्लाहिर्रहमानिर्रहीम, अस्सलाम वालेकुम। तुसी देख रहे हैं 360 डिजिटल पंजाबी और मैं हाँ थोड़ी मेज़बान शुमाइला न्यास। ਅੱਜ ਦਾ ਵਲੌਗ ਸ਼ੁਰੂ ਕਰਨ ਤੋਂ ਪਹਿਲੇ ਇੰਤਹਾਈ ਦੁਖੀ ਦਿਲ ਦੇ ਨਾਲ ਵਜ਼ਾਰੇ ਯਕਜਹਿਤੀ ਔਰ ਦਰਦ ਦਾ ਤਕਲੀਫ ਦਾ ਇਜ਼ਹਾਰ ਕਰਦੇ ਹਾਂ ਬਲੂਚਿਸਤਾਨ ਦੇ ਨਾਲ, ਕਿਉਂਕਿ ਬਲੂਚਿਸਤਾਨ ਸਾਡੇ ਜਿਸਮ ਦਾ ਪਾਕਿਸਤਾਨ ਦਾ ਇੱਕ ਅਟੂਟ ਅੰਗ ਹੈ ਜਿਹੜਾ ਦੁਸ਼ਮਣ ਸਾਡੇ ਤੋਂ ਵੱਖ ਕਰਨਾ ਚਾਹੁੰਦਾ ਲੇਕਿਨ ਉਹ ਵੱਖ ਕਰ ਨਹੀਂ ਸਕਦਾ। ਅੱਜ ਬਲੂਚਿਸਤਾਨ ਲਹੂ ਹੋਇਆ ਪਿਆ ਲੇਕਿਨ ਉਹਦੇ ਕਰਕੇ ਵੀ ਪੂਰੇ ਪਾਕਿਸਤਾਨ ਦੇ ਹੌਸਲੇ ਜਿਹੜੇ ਨੇ ਬੁਲੰਦ ਨੇ ਔਰ ਜਿੰਨੀਆਂ ਵੀ ਫੈਮਲੀਜ਼ ਨੇ ਜਿਨ੍ਹਾਂ ਦੇ ਸ਼ੁਹਦਾ ਨੇ ਉਹਨਾਂ ਵਾਸਤੇ ਅਸੀਂ ਉਹਨਾਂ ਦੇ ਦੁੱਖ ਦੇ ਵਿੱਚ ਬਰਾਬਰ ਦੇ ਸ਼ਰੀਕ ਹਾਂ। ਔਰ ਅੱਜ ਦਾ ਵਲੌਗ ਵੀ ਬਲੂਚਿਸਤਾਨ ਦੀ ਸੂਰਤ ਹਾਲ ਦੇ ਉੱਤੇ ਹੀ ਹੈ ਕਿ ਕਿੱਦਾਂ ਬਲੂਚਿਸਤਾਨ ਦੇ ਵਿੱਚ ਇੰਡੀਅਨ ਪ੍ਰੌਕਸੀਜ਼ ਕੰਮ ਕਰਦੀਆਂ ਪਈਆਂ ਨੇ ਔਰ ਆਪਰੇਸ਼ਨ ਸ਼ੁਬਾਨ ਦੇ ਕਰਕੇ ਜਿਹੜੇ ਫਿਤਨਤੁਲ ਖਾਰਿਜ ਔਰ ਫਿਤਨਤੁਲ ਹਿੰਦੁਸਤਾਨ ਦੇ ਕਿੰਨੇ ਨੇ ਜਿਨ੍ਹਾਂ ਨੂੰ ਜਹੰਨਮ ਵਾਸਲ ਕੀਤਾ ਗਿਆ। ਜਨਾਬੇ ਵਾਲਾ, ਜਿੱਦਾਂ ਕਿ ਮੈਂ ਜ਼ਿਕਰ ਕੀਤਾ ਕਿ ਅੱਜ ਗੱਲ ਕਰਨੀ ਹੈ ਬਲੂਚਿਸਤਾਨ ਦੀ ਖੂਨ ਦੀ ਦਹਿਸ਼ਤਗਰਦੀ ਦੀ ਔਰ ਖਾਸ ਕਰਕੇ ਇਹਦੇ ਪਿੱਛੇ ਛੁਪੇ ਹੋਏ ਜਿਹੜੇ ਅਨਾਸਰ ਨੇ, ਜਿਹੜੀਆਂ ਬਰੂਨੀ ਤਾਕਤਾਂ ਨੇ ਔਰ ਜਿਹੜੇ ਪਿੱਛੇ ਹੱਥ ਨੇ ਜੋ ਇਹ ਸਾਰਾ ਕੁਛ ਕਰਦੇ ਪਏ ਆ। ਤੁਸੀਂ ਦੇਖਿਆ ਹੋਏਗਾ ਕਿ ਪਿਛਲੇ ਕੁਛ ਮਹੀਨਿਆਂ ਤੋਂ ਬਲੂਚਿਸਤਾਨ ਦੇ ਵਿੱਚ ਜਿਹੜੇ ਹਾਲਾਤ ਵਾਕਿਆਤ ਨੇ ਬਹੁਤ ਖਰਾਬ ਨੇ। ਜਿਹੜੇ ਮਾਸੂਮ ਸ਼ਹਿਰੀ ਨੇ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ। ਮਾਸੂਮ ਸ਼ਹਿਰੀਆਂ ਨੂੰ ਬੱਸਾਂ ਤੋਂ ਲਾ ਕੇ ਜਿਹਨਾਂ ਉਹਨਾਂ ਨੂੰ ਕਤਲ ਕੀਤਾ ਜਾ ਰਿਹਾ ਹੈ। ਫੌਜ ਦੇ ਜਿਹੜੇ ਜਵਾਨ ਨੇ ਉਹ ਸ਼ਹੀਦ ਹੁੰਦੇ ਪਏ। ਸਕੂਲ ਹੋ ਗਏ, ਪੁਲ ਹੋ ਗਏ, ਰੇਲਾਂ ਦੀਆਂ ਪਟੜੀਆਂ ਹੋ ਗਈਆਂ, ਉਹ ਉਡਾਈਆਂ ਜਾ ਰਹੀਆਂ ਨੇ। ਸਵਾਲ ਪਤਾ ਕੀ ਹੈ? ਸਵਾਲ ਪਤਾ ਇਹ ਹੈ ਕਿ ਇਹ ਜਿਹੜਾ ਸਾਰਾ ਕੁਛ ਹੁੰਦਾ ਪਿਆ ਨਾ ਇਹ ਅਚਾਨਕ ਸ਼ੁਰੂ ਨਹੀਂ ਹੋਇਆ, ਇਹ ਬਹੁਤ ਪਹਿਲੇ ਤੋਂ ਸ਼ੁਰੂ ਹੈ। ਔਰ ਇਹ ਕਰਵਾਉਂਦਾ ਕੌਣ ਪਿਆ, ਇਹਦੇ ਪਿੱਛੇ ਕੌਣ ਮੁਲਵਿਸ ਹੈ? ਤਾਂ ਇਹਦੇ ਉੱਤੇ ਗੱਲ ਕਰਨ ਤੋਂ ਪਹਿਲੇ ਸਭ ਤੋਂ ਪਹਿਲੇ ਆਪਾਂ ਗੱਲ ਕਰਦੇ ਹਾਂ हुकूमत और फौज दे सब तो वड्डे फैसले दी। वो फैसला जिहड़ा इन्हां दे खिलाफ कीता गया ऑपरेशन शुबान। ऑपरेशन शुबान जिहड़ा सब तो पहले तां आपां इहदे उत्ते गल करदे हां। ये कोई आम ऑपरेशन नहीं है, ये एक मुकम्मल तौर दे उत्ते मजबूत एक जामे क्रैकडाउन जिहड़ा इन्हां दहशतगर्दां दे खिलाफ एक आखिरी वार समझ लो। मोहलत खत्म हो गई है, ये हुण उहदे उत्ते आखिरी वार है। इस ऑपरेशन का मकसद बड़ा वाज़े है। इंटैलीजेंस बेस्ड ऑपरेशन के जरिए दहशतगर्दी के नैटवर्क नूं जड़ों पट्टना, जड़ों खत्म करना और जिहड़ी फंडिंग हुंदी पई है इस फंडिंग नूं कटना और खास करके सहूलतकारां दे गिरबान नूं फड़ना और बलूचिस्तान नूं मुकम्मल तौर दे उत्ते महफूज करना। सब तो पहले तो आपां इस ऑपरेशन शुबान की गल करते हैं कि भी ये जिहड़ा अजकल ऑपरेशन चलदा पिया ये की है। हुण आपां गल करते हैं कि DGSPR ਲੈਫਟੀਨੈਂਟ ਜਨਰਲ ਅਹਿਮਦ ਸ਼ਰੀਫ ਚੌਧਰੀ ਦਾ ਜਿਹੜਾ ਬਿਆਨ ਹੈ ਉਹ ਕਿੰਨੀ ਅਹਿਮੀਅਤ ਦਾ ਹਾਮਿਲ ਹੈ। ਉਹਨਾਂ ਨੇ ਇਹ ਚੀਜ਼ ਖੁੱਲ੍ਹ ਕੇ ਆਖੀ ਹੈ ਕਿ ਬਲੂਚਿਸਤਾਨ ਦੇ ਵਿੱਚ ਜਿਹੜੀ ਦਹਿਸ਼ਤਗਰਦੀ ਹੁੰਦੀ ਪਈ ਹੈ ਉਹ ਆਪਣੇ ਆਪ ਨਹੀਂ ਹੁੰਦੀ। ਇਹਦੇ ਪਿੱਛੇ ਇੰਡੀਆ ਦੀ ਜਿਹੜੀ ਖੁਫੀਆ ਏਜੰਸੀ ਰॉ ਹੈ ਨਾ, ਕਿਉਂਕਿ ਰॉ ਦਾ ਇੱਕ ਹੀ ਕੰਮ ਹੈ ਪਾਕਿਸਤਾਨ ਦੇ ਵਿੱਚ ਬਦਅਮਨੀ ਫੈਲਾਣਾ ਔਰ ਦਹਿਸ਼ਤਗਰਦੀ ਕਰਨਾ। ਸੋ DGSPR ਨੇ ਵਾਜ਼ ਕੀਤਾ ਹੈ ਕਿ ਵੀ ਇਹਦੇ ਪਿੱਛੇ ਇੰਡੀਆ ਦੀ ਇਹ ਏਜੰਸੀ ਸ਼ਾਮਿਲ ਹੈ ਜੋ ਕਿ ਬਲੂਚਿਸਤਾਨ ਦੇ ਵਿੱਚ ਦਹਿਸ਼ਤਗਰਦ ਜਿਹੜੀਆਂ ਤਨਜ਼ੀਮਾਂ ਨੇ ਉਹਨਾਂ ਨੂੰ ਮੁਕੰਮਲ ਫੰਡਿੰਗ ਦਿੰਦੀ ਪਈ ਹੈ, ਪੈਸਾ ਦਿੰਦੀ ਪਈ ਹੈ, ਅਸਲਹਾ ਦਿੰਦੀ ਪਈ ਹੈ ਔਰ ਅਫਗਾਨਿਸਤਾਨ ਦੀ ਸਰਜ਼ਮੀਨ ਜਿਹੜੀ ਹੈ ਨਾ ਉਹਦੇ ਉੱਤੇ ਇਹ ਦਹਿਸ਼ਤਗਰਦ ਟ੍ਰੇਨ ਹੁੰਦੇ ਪਏ ਨੇ। ਔਰ ਇਹਨਾਂ ਦਾ ਮਕਸਦ ਪਾਕਿਸਤਾਨ ਨੂੰ ਤੋੜਨਾ ਹੈ। ਜਿਹੜਾ ਇਹ CPAC ਦਾ ਮਨਸੂਬਾ ਹੈ ਇਹਨੂੰ ਨਾਕਾਮ ਕਰਨਾ ਹੈ ਔਰ ਬਲੋਚ ਆਵਾਮ ਜਿਹੜੀ ਹੈ ਖਾਸ ਕਰਕੇ ਬਲੋਚ ਆਵਾਮ ਔਰ ਰਿਆਸਤ ਦੇ ਦਰਮਿਆਨ ਇੱਕ ਨਫ਼ਰਤ ਜਿਹੜੀ ਹੈ ਉਹ ਪੈਦਾ ਕਰਨਾ। DGSPR ਨੇ ਇਹ ਵੀ ਚੀਜ਼ ਜਿਹੜੀ ਇਹਨਾਂ ਨੇ ਆਖੀ ਕਿ ਸਾਡੇ ਕੋਲੇ ਸਬੂਤ ਵੀ ਹੈਗੇ ਨੇ
ਅਸੀਂ ਸਬੂਤ ਜਿਹੜੇ ਨਾ ਉਹ ਸਬੂਤ ਸਾਡੇ ਕੋਲੇ ਪਏ ਨੇ, ਅਸੀਂ ਕੋਈ ਹਵਾ 'ਚ ਗੱਲ ਨਹੀਂ ਕੀਤੀ। ਈਵਨ ਕਿ ਦਹਿਸ਼ਤਗਰਦਾਂ ਨੇ ਖੁਦ ਦੱਸਿਆ ਕਿ ਉਹਨਾਂ ਨੂੰ ਬਾਹਰ ਤੋਂ ਸਾਰੀ ਹਦਾਇਤ ਆਉਂਦੀ ਹੈ, ਫੰਡਿੰਗ ਆਉਂਦੀ ਹੈ, ਔਰ ਇਹ ਕੋਈ ਪਹਿਲੀ ਵਾਰੀ ਨਹੀਂ ਹੋਇਆ। ਤੁਹਾਨੂੰ ਯਾਦ ਹੈ ਕਿ 2016 ਦੇ ਆਸੇ-ਪਾਸੇ ਜਿਹੜਾ ਕੁਲਭੂਸ਼ਣ ਯਾਦਵ ਹੈ ਉਹਨੂੰ ਵੀ ਇੱਥੋਂ ਹੀ ਗ੍ਰਿਫਤਾਰ ਕੀਤਾ ਸੀ, ਬਲੋਚਿਸਤਾਨ ਦੇ ਵਿੱਚੋਂ। ਇਹ ਵਾਜ਼ਿਹ ਸਬੂਤ ਹੈ ਪੂਰੀ ਦੁਨੀਆ ਦੇ ਅੱਗੇ ਕਿ ਕੁਲਭੂਸ਼ਣ ਯਾਦਵ ਉੱਥੇ ਕਿਸ ਮਕਸਦ ਵਾਸਤੇ ਆਇਆ ਸੀ ਔਰ ਕਿੱਦਾਂ ਇੰਡੀਆ ਮੁਲਵਿਸ ਹੈ। ਇਸ ਆਪਰੇਸ਼ਨ ਤੋਂ ਬਾਅਦ ਫੌਜ ਔਰ ਕਾਨੂੰਨ ਨਾਫਜ਼ ਕਰਨ ਵਾਲੇ ਜਿਹੜੇ ਇਦਾਰੇ ਨੇ ਨਾ, ਉਹਨਾਂ ਨੇ ਬਲੋਚਿਸਤਾਨ ਦੇ ਪਹਾੜੀ ਇਲਾਕਿਆਂ ਦੇ ਵਿੱਚ ਵੱਡੇ ਵੱਡੇ ਆਪਰੇਸ਼ਨ ਕੀਤੇ ਨੇ, ਔਰ ਇੱਕ ਨਹੀਂ ਦੋ ਨਹੀਂ ਕਈ ਯਾਨੀ ਦਰਜਨੋਂ ਦਹਿਸ਼ਤਗਰਦ ਮਾਰੇ ਗਏ ਨੇ। ਇਹਨਾਂ ਦੇ ਜਿਹੜੇ ਕੈਂਪਸ ਨੇ ਉਹ ਤਬਾਹ ਕੀਤੇ ਗਏ ਨੇ, ਔਰ ਜਿਹੜਾ ਅਸਲਹੇ ਦਾ ਜ਼ਖੀਰਾ ਇਹਨਾਂ ਨੇ ਕੀਤਾ ਹੋਇਆ ਸੀ ਉਹ ਕਾਨੂੰਨ ਨਾਫਜ਼ ਕਰਨ ਵਾਲੇ ਇਦਾਰਿਆਂ ਨੇ ਆਪਣੇ ਅੰਡਰ ਕੰਟਰੋਲ ਕਰ ਲਿਆ। ਲੇਕਿਨ ਦੁਸ਼ਮਣ ਦੇ ਕੋਲੇ ਇਸ ਚੀਜ਼ ਦਾ ਕੋਈ ਜਵਾਬ ਨਹੀਂ ਹੈਗਾ ਸੀ। ਉਹ ਪਾਕਿਸਤਾਨ ਦੀ ਫੌਜ ਦਾ ਸਾਹਮਣਾ ਨਹੀਂ ਕਰ ਸਕੀ। ਇਸ ਵਾਸਤੇ ਉਹਨੇ ਨਰਮ ਸੌਫਟ ਟਾਰਗੇਟ ਜਿਹਨੇ ਨੇ ਉਹ ਚੁਣੇ ਨੇ। ਉਹ ਚੁਣੇ ਕਿ ਆਮ ਮਜ਼ਦੂਰ, ਮੁਸਾਫਿਰ, ਅਸਾਤਿਜ਼ਾ, ਕਿਉਂਕਿ ਫੌਜ ਨੂੰ ਤਾਂ ਇਹ ਮੱਥਾ ਲਾ ਨਹੀਂ ਸਕਦੇ, ਬਰਾਹ ਰਾਸਤ ਫੌਜ ਨਾਲ ਤਾਂ ਲੜ ਨਹੀਂ ਸਕਦੇ। ਇਸ ਵਾਸਤੇ ਇਹਨਾਂ ਨੇ ਆਮ ਸ਼ਹਿਰੀਆਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ। ਸੱਚ ਪਤਾ ਕੀ ਹੈ, ਬਲੋਚਿਸਤਾਨ ਪਾਕਿਸਤਾਨ ਦਾ ਹਿੱਸਾ ਹੈ ਔਰ ਹਮੇਸ਼ਾ ਰਹੇਗਾ। ਗਵਾਦਰ, ਮਾਦਨੀਆਤ, ਸੀਪੈਕ, ਜਿਨ੍ਹਾਂ ਨੂੰ ਪਾਕਿਸਤਾਨ ਦੀ ਤਰੱਕੀ ਹਜ਼ਮ ਨਹੀਂ ਨਾ ਹੁੰਦੀ, ਉਹ ਇੱਥੇ ਆ ਕੇ ਅੱਗ ਬਰਸਾਉਂਦੇ ਆ ਔਰ ਬਲੋਚਿਸਤਾਨ ਨੂੰ ਅਲੱਗ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਇਹ ਟੁਕੜਾ ਪਾਕਿਸਤਾਨ ਦੇ ਕੋਲੋਂ ਖੋਹ ਲਈਏ। ਲੇਕਿਨ ਉਹ ਨਾ ਤਾਂ ਕਾਮਯਾਬ ਹੋ ਸਕੇ ਔਰ ਨਾ ਹੀ ਹੋਣਗੇ, ਕਿਉਂਕਿ ਇਸ ਵਾਰੀ ਰਿਆਸਤ ਨੇ ਕਮਰ ਕੱਸ ਲਈ ਹੈ। ਪਾਕਿਸਤਾਨ ਦੀ ਫੌਜ ਨੇ ਇਹ ਚੀਜ਼ ਦਾ ਫੈਸਲਾ ਕਰ ਲਿਆ ਹੈ ਕਿ ਇਸ ਆਪਰੇਸ਼ਨ ਸ਼ੁਬਾਨ ਦੇ ਜ਼ਰੀਏ ਨਾ ਤਾਂ ਕੋਈ ਸਮਝੌਤਾ ਹੋਏਗਾ ਔਰ ਨਾ ਹੀ ਕੋਈ NRO ਮਿਲੇਗਾ। ਇਹ ਕੰਨ ਖੋਲ ਕੇ ਤੁਸੀਂ ਸੁਣ ਲਓ। ਔਰ ਦੂਜੀ ਗੱਲ ਹੈ ਕਿ ਜਿਹੜੇ ਇਹ ਕਹਿੰਦੇ ਨੇ ਕਿ ਜੀ ਅਸੀਂ ਇੱਥੇ ਬਲੋਚ ਦੇ ਹਕੂਕ ਦੀ ਗੱਲ ਕਰਦੇ ਹਾਂ, ਤਾਂ ਜਿਹੜੇ ਉਹ ਪੁਲਿਸ ਦੇ ਜਵਾਨ ਸ਼ਹੀਦ ਹੋਏ ਨੇ, ਜਿਹੜੇ ਇੰਨੇ ਅਹਿਲਕਾਰ ਸੀ, ਉਹ ਤਾਂ ਉੱਥੋਂ ਦੇ ਨੇਟਿਵ ਸੀ, ਉਹ ਤਾਂ ਬਲੋਚ ਸੀ। ਬਲੋਚ ਆਵਾਮ ਖੁਦ ਵੀ ਦਹਿਸ਼ਤਗਰਦਾਂ ਦੇ ਨਾਲ ਨਹੀਂ ਹੈਗੀ। ਬਲੋਚ ਆਵਾਮ ਜਾਣਦੀ ਹੈ ਕਿ ਜਿਹੜੇ ਲੋਕੀ ਸਕੂਲ ਸਾੜਦੇ ਨੇ, ਹਸਪਤਾਲਾਂ ਦੇ ਉੱਤੇ ਹਮਲੇ ਕਰਦੇ ਨੇ, ਔਰ ਬਲੋਚਿਸਤਾਨ ਦੇ ਜਿਹੜੇ ਹੈ ਨਾ ਉਹ ਕਦੀ ਵੀ ਬਲੋਚ ਕੌਮ ਤੋਂ ਨਹੀਂ ਹੋ ਸਕਦੇ, ਜਿਹੜੇ ਬਲੋਚੀਆਂ ਨੂੰ ਹੀ ਟਾਰਗੇਟ ਕਰਦੇ ਆ। ਤਾਂ ਇੱਥੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਹਨਾਂ ਦੇ ਪਿੱਛੇ ਕੌਣ ਮੁਲਵਿਸ ਹੈ। ਹੁਕੂਮਤ ਵੀ ਜਿਹੜੀ ਹੈ ਨਾ ਬਲੋਚਿਸਤਾਨ ਦੇ ਵਿੱਚ ਤਰੱਕੀਆਤੀ ਕੰਮ ਕਰਦੀ ਪਈ ਹੈ, ਔਰ ਸੜਕਾਂ ਵੀ ਬਣਦੀਆਂ ਪਈਆਂ, ਔਰ ਬਿਜਲੀ ਵੀ, ਯੂਨੀਵਰਸਿਟੀਆਂ ਵੀ, ਰੋਜ਼ਗਾਰ ਵੀ, ਤਾਂ ਕਿ ਜਿਹੜੇ ਨੌਜਵਾਨ ਨੇ ਨਾ ਉਹਨਾਂ ਨੂੰ ਤਰੱਕੀ ਮਿਲੇ, ਉੱਥੇ ਫਲੇ ਫੁਲੇ ਉਹ ਬਲੋਚਿਸਤਾਨ ਦੇ ਵਿੱਚ। ਸਿਰਫ ਇਸ ਕਰਕੇ ਬਲੋਚਿਸਤਾਨ ਦੇ ਵਿੱਚ ਇਸ ਤਰ੍ਹਾਂ ਦੀ ਬਦਅਮਨੀ ਜਿਹੜੀ ਹੈ ਨਾ ਉਹ ਫੈਲਾਈ ਜਾਂਦੀ ਹੈ। ਲੇਕਿਨ ਹੁਣ ਜਿਹੜਾ ਇਹ ਆਪਰੇਸ਼ਨ ਸ਼ੁਬਾਨ ਸ਼ੁਰੂ ਕੀਤਾ ਗਿਆ, ਇਹਦੇ ਕਰਕੇ ਹੁਣ ਇੱਕ ਵੀ ਖਵਾਰਿਜ ਬਚੇਗਾ ਨਹੀਂ। ਇਹਦੇ ਪਿੱਛੇ ਸਾਫ਼-ਸਾਫ਼ ਹੈ ਕਿ ਇੰਡੀਆ ਔਰ ਰॉ ਦਾ ਹੱਥ ਹੈ। DGISPR ਨੇ ਇਹ ਚੀਜ਼ ਵਾਜ਼ਹ ਕੀਤੀ ਹੈ ਕਿ ਜਿਹੜਾ ਇਹ ਆਪਰੇਸ਼ਨ ਸ਼ੁਬਾਨ ਸ਼ੁਰੂ ਕੀਤਾ ਗਿਆ ਹੈ, ਇਹ ਆਖਰੀ ਜਿਹੜਾ ਫਿਤਨਤੁਲ ਖਵਾਰਿਜ ਹੈ ਨਾ, ਇਹ ਉਹਦੇ ਤੱਕ ਜਾਰੀ ਰਹੇਗਾ। ਬਲੋਚਿਸਤਾਨ ਦੇ ਵਿੱਚ ਇੰਸ਼ਾਅੱਲਾਹ ਰਹਿਮਾਨ ਅਮਨ ਆਏਗਾ ਔਰ ਬਲੋਚਿਸਤਾਨ ਇਸੇ ਤਰ੍ਹਾਂ ਪਾਕਿਸਤਾਨ ਦਾ ਅਟੂਟ ਅੰਗ ਰਹੇਗਾ, ਔਰ ਇੰਡੀਆ ਆਪਣੇ ਕਿਸੇ ਵੀ ਜਿਹੜਾ ਨਾ ਉਹ ਨਾਪਾਕ ਇਰਾਦੇ ਦੇ ਵਿੱਚ ਕਾਮਯਾਬ ਨਹੀਂ ਹੋ ਪਾਏਗਾ। ਪਾਕਿਸਤਾਨ ਜ਼ਿੰਦਾਬਾਦ, ਪਾਕਿस्तानी फौज जिंदाबाद। अल्लाह ने के पान।